ਰਾਜਕਰਨ ਮੈਂ ਜੀ ਇੱਥੇ ਇੱਕ ਟਾਈਮ ਲੈਂਗਾ ਕਿ ਜਿਹੜਾ ਇਸ ਵੇਲੇ ਕਰੰਟ ਚੱਲ ਰਿਹਾ ਹੈਗਾ ਟੋਇੰਗ ਦੇ ਉੱਤੇ ਜਿਹੜਾ ATRI ਦਾ ਜਿਹੜਾ ਸਰਵੇ ਚੱਲ ਰਿਹਾ ਹੈਗਾ, ਸੋ ਪਲੀਜ਼ ਜਿਹਨੇ ਕਿਸੇ ਨੇ ਸਰਵੇ ਨਹੀਂ ਲਿਆ ਹੈਗਾ ਜ਼ਰੂਰ ਸਰਵੇ ਲਓ। ਜੇ ਤੁਹਾਨੂੰ ਟੋਇੰਗ ਦੇ ਵਿੱਚ ਕਿਤੇ ਵੀ ਤੁਹਾਡੇ ਨਾਲ ਫਰਾਡ ਹੋਇਆ ਹੈਗਾ ਜਾਂ ਤੁਹਾਡੇ ਓਵਰ ਚਾਰਜਿਸ ਹੋਏ ਹੈਗੇ ਆ, ਉਹ ਸਾਰਾ ਇੰਸੀਡੈਂਟ ਉਹ ਰਿਪੋਰਟ ਚਾਹੁੰਦੇ ਆ। ਸਾਰੇ ਇੰਸੀਡੈਂਟ ਦੀ ਰਿਪੋਰਟ ਕਰੋ ਔਰ ਉਹਦੇ ਸਾਰੇ ਪੇਪਰ ਜਿਹੜੇ ਆਪਣੇ ਕੋਲ ਸਾਂਭ ਕੇ ਰੱਖੋ। ਸੋ ਸਰਵੇ ਤੋਂ ਬਾਅਦ ਜੇ ਤੁਹਾਡਾ ਇੰਸੀਡੈਂਟ ਉਹਨਾਂ ਨੇ ਪਿਕ ਕੀਤਾ ਤੇ ਤੁਹਾਨੂੰ ਜਿਹੜੇ ਆ ਉਹਦੇ ਸਪੋਰਟਿੰਗ ਡਾਕੂਮੈਂਟਸ ਮੰਗੇ ਜਾਣਗੇ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਹੈਗਾ ਇਸ ਵੇਲੇ, ਕਿਉਂਕਿ ਟੋਇੰਗ ਦਾ ਇੱਕ ਫਰਾਡ ਜਿਹੜਾ ਬਹੁਤ ਵੱਡਾ ਫਰਾਡ ਚੱਲ ਰਿਹਾ ਹੈਗਾ। ਸੋ ਇਸ ਕਰਕੇ ਜਿੰਨੇ ਵੀ ਅਜੇ ਤੱਕ ਉਹਦਾ ਸਰਵੇ ਨਹੀਂ ਲਿਆ ਹੈਗਾ, ਬਹੁਤ ਸਿੰਪਲ ਸਰਵੇ ਹੈਗਾ, ਸਰਵੇ ਲੈ ਕੇ ਆਪਣਾ ਜਿਹੜਾ ਬਿਆਨ ਹੈ ਉਹ ਦਰਜ ਕਰਾਓ ਤਾਂ ਕਿ ਜਦੋਂ ਨੈਕਸਟ ਟਾਈਮ ਕੋਈ ਵੀ ਉਹਦੇ ਮੁਤਲਕ ਲਾਅ ਬਣ ਲੱਗੇ ਤੇ ਇਹ ਜਿਹੜਾ ਸਰਵੇ ਦੇ ਵਿੱਚ ਕੀਤੀਆਂ ਗਈਆਂ ਗੱਲਾਂ ਸਾਰੀਆਂ ਜਿਹੜੀਆਂ ਯੂਜ਼ ਹੋਣਗੀਆਂ। ਉਸ ਤੋਂ ਬਿਨਾਂ ਰਾਜਕਿਰਨ ਜਿਹੜੇ ਫਰਾਡ ਇੱਥੇ ਚੱਲ ਰਹੇ ਹੈਗੇ, ਬ੍ਰੋਕਰੇਜ ਵਾਲਾ ਕੰਮ ਜਿਹੜਾ ਫਰਾਡ ਚੱਲ ਰਿਹਾ ਗਲਤ ਲੋਟਾਂ ਦਾ, ਉਹਦੀਆਂ ਬਹੁਤ ਕਾਲਸ ਆ ਰਹੀਆਂ ਹੈਗੀਆਂ। ਸੋ ਸਟਿਲ ਐਕਸੈਸਿਵ ਫਰਾਡ ਹੈਗਾ ਆ ਇਸ ਵੇਲੇ। ਤੁਸੀਂ ਬਹੁਤ ਧਿਆਨ ਦੇ ਨਾਲ ਕੰਮ ਕਰੋ। ਜਿਹੜੇ ਵੀ ਤੁਸੀਂ ਲੋਡ ਲੈਣੇ ਹੈਗੇ ਆ ਕਿਸੇ ਵੀ ਬ੍ਰੋਕਰ ਕੋਲੋਂ ਲੈਣੇ ਹੈਗੇ ਆ, ਜਿਹੜਾ ਉਹਨੂੰ ਪੂਰਾ ਡਿਊ ਡਿਲੀਜੈਂਸ ਆਪਣੀ ਕਰੋ, ਉਹਨੂੰ ਪੂਰਾ ਚੈੱਕ ਕਰੋ ਲੋਡ ਨੂੰ ਕਿ ਕਿੱਥੋਂ ਆ ਰਿਹਾ ਹੈਗਾ, ਕੌਣ ਦੇ ਰਿਹਾ ਹੈਗਾ, ਕਿਸ ਤਰ੍ਹਾਂ ਕੀ ਕਰਨਾ ਹੈਗਾ, ਪੇ ਕਿਸ ਤਰ੍ਹਾਂ ਕਰਨਾ ਹੈਗਾ। ਤੁਹਾਡੀ ਜਿਹੜੀ ਫੈਕਟਰਿੰਗ ਕੰਪਨੀ ਹੈਗੀ ਆ ਉਹਦੇ ਨਾਲ ਆਪਣਾ ਕਲੋਜ਼ ਰਾਬਤਾ ਰੱਖੋ, ਆਪਣਾ ਕ੍ਰੈਡਿਟ ਕੰਪਨੀ ਦਾ ਚੈੱਕ ਕਰਦੇ ਰਹੋ ਜਿਹੜੀ ਕੰਪਨੀ ਦਾ ਲੋਡ ਚੱਕ ਰਿਹਾ। ਸੋ ਫਰਾਡ ਜਿਹੜਾ ਹੈਗਾ, ਫਿਰ ਕਹਿੰਦੇ ਆ ਕਿ ਫਰਾਡ ਬਹੁਤ ਜ਼ਿਆਦਾ ਐਕਸੈਸਿਵ ਹੋ ਰਿਹਾ ਹੈਗਾ। ਸੋ ਇਸ ਕਰਕੇ ਆਪਣੇ ਆਪ ਨੂੰ ਜਿੰਨਾ ਵੀ ਵੱਧ ਤੋਂ ਵੱਧ ਬਚਾ ਕੇ ਰੱਖ ਸਕਦੇ ਆ ਉਹਨਾਂ ਰੱਖੋ। ਕਾਹਲੀ ਨਾ ਕਰੋ। ਜੇ ਤੁਹਾਨੂੰ ਕੋਈ ਐਕਸੈਸਿਵ ਪੇ ਕਰ ਰਿਹਾ ਹੈਗਾ ਉਹ ਪਹਿਲੀ ਲਾਲ ਰੈਡ ਫਲੈਗ ਹੈਗਾ। ਜੇ ਤੁਹਾਨੂੰ ਕੋਈ ਕਹਿ ਰਿਹਾ ਕਿ ਐਡਵਾਂਸ ਨਹੀਂ ਦੇਣਾ ਹੈਗਾ, ਕਈ ਚੀਜ਼ਾਂ ਹੁੰਦੀਆਂ ਉਹ ਜੇ ਕਹਿਣਾ ਹੈਗਾ ਤਾਂ ਡੈਫੀਨੇਟਲੀ ਜੇ ਤੁਹਾਨੂੰ ਸ਼ੱਕ ਪੈਂਦਾ ਕਿ ਇੱਕਦਮ ਲੋਡ ਪਿਕਅਪ ਕਰਨ ਦੇ ਨਾਲ ਹੀ ਤੁਹਾਡੇ ਕੋਲੋਂ ਕਾਹਲੀ ਕਰ ਰਹੇ ਹੈਗੇ ਬਿੱਲ ਆਫ ਲੀਡਿੰਗ ਦੀ ਸਾਰਾ ਕੁਝ, ਤਾਂ ਪਲੀਜ਼ ਉਸ ਚੀਜ਼ ਦੇ ਉੱਤੇ ਧਿਆਨ ਦਿਓ ਜੀ। ਤੇ ਉਹ ਜਿਹੜਾ ਸਰਵੇ ਦਾ ਲਿੰਕ ਆ ਆਲਰੇਡੀ ਚੱਲ ਰਹੇ ਜਿਹੜੇ ਲਾਈਵ ਫੇਸਬੁੱਕ ਤੇ YouTube ਦੋਨਾਂ ਦੇ ਉੱਤੇ ਉਹ ਪਾ ਦਿੱਤਾ ਆ। ਜੇ ਇਹ ਤੁਸੀਂ ਟੋਇੰਗ ਦੇ ਸ਼ਿਕਾਰ ਹੋਏ ਆ ਪ੍ਰੈਡੇਟੋਰੀ ਉਹਨਾਂ ਦੀਆਂ ਸਰਵਿਸਿਜ਼ ਦੇ, ਤਾਂ ਤੁਸੀਂ ਇਹ ਸਰਵੇ ਲੈ ਕੇ ਤੇ ਕਰੋ। ਤੇ ਆਪਣੇ ਨਾਲ ਅੱਜ ਦੇ ਲਾਸਟ ਕਾਲਰ ਜਿਹੜੇ ਨੇ ਜੁੜੇ ਨੇ ਸਨੀ ਗਰੇਵਾਲ। ਸਨੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਜਿਹੜਾ ਇਹ ਚਲੋ ਆਪਣੇ ਬੰਦੇ ਹੁੰਦੇ ਤਾਂ ਢਿੱਲੇ ਹੀ ਨੇ ਹਨਾ, ਜਿਵੇਂ ਤੁਸੀਂ ਕਿਹਾ ਵੀ ਜਦੋਂ ਲਾਅ ਬਣ ਕੇ ਆ ਜਾਂਦਾ ਸੀ ਫੇਰ ਰਿਐਕਟ ਕਰਦੇ ਆ। ਪਰ ਜਦੋਂ ਆਪਣੇ ਟਰੱਕ ਸ਼ੋਅ ਤੇ ਉਹ ਲਾ ਰੱਖੇ ਆ ARB ਵਾਲੇ ਮਿਲੇ ਸੀਗੇ, ਉਹ ਕਰਦੇ ਸੀਗੇ ਵੀ ਤੁਸੀਂ ਇਲੈਕਟ੍ਰਿਕ ਟਰੱਕਾਂ ਵੱਲ ਲਾਓ, 4.5 ਲੱਖ ਦਾ ਟਰੱਕ ਆ ਪਰ ਅਸੀਂ ਤੁਹਾਨੂੰ ਇਨਸੈਂਟਿਵ ਦਿੰਦੇ ਆ ਜਾਂ ਗ੍ਰਾਂਟ ਦਿੰਦੇ ਆ ਤੇ ਤੁਹਾਨੂੰ ਟਰੱਕ ਓਨੇ ਕੁ ਦਾ ਹੀ ਕਾਸਟ ਕਰੂਗਾ। ਇਹਨਾਂ ਨੇ ਬਾਈ ਜੀ ਜਿਵੇਂ 2007-8 ਚ ਆਪਣੇ ਆਹ ਦੂਜੇ ਮਿਸ਼ਨ ਚੇਂਜ ਕੀਤੇ ਸੀਗੇ, ਇਹਨਾਂ ਨੇ ਫੇਰ ਸਾਡੇ ਤੇ ਟੈਸਟਿੰਗ ਕਰਨੀ ਆ ਕਿ ਕੋਈ ਟੈਸਟਿੰਗ ਟੂਸਟਿੰਗ ਇਹਨਾਂ ਨੇ ਕੀਤੀ ਹੈ? ਕਿਉਂਕਿ ਸੋ ਫਾਰ ਬਾਈ ਜੀ ਹਾਲੇ ਤੱਕ ਤਾਂ ਸਾਨੂੰ ਇੱਕ ਵੀ ਹਨਾ ਚਾਰਜਿੰਗ ਸਟੇਸ਼ਨ ਨਹੀਂ ਦਿਖਿਆ। ਜੇ ਅੱਜ ਮੈਂ ਕਹਾਂ ਵੀ ਮੈਂ ਚਲੋ ਇਲੈਕਟ੍ਰਿਕ ਟਰੱਕ ਬਾਏ ਕਰ ਲੈਣਾ, ਜਿਹੜੇ ਤਾਂ ਵੱਡੇ ਫਲੀਟ ਨੇ ਜੀ, ਜਿੰਨਾ ਕੁ ਤਾਂ ਵੱਧ ਪੈਸਾ ਉਹਨਾਂ ਦਾ ਤਾਂ ਏਦਾਂ ਵੀ ਸਰ ਸਕਦਾ। ਮੰਨ ਲਓ LA ਤੋਂ ਸੈਂਡੀਏਗੋ ਇੱਕ ਟਰੱਕ ਚਾਰਜ ਕਰਕੇ 400 ਮੀਲ ਚਲਿਆ ਗਿਆ, ਉੱਧਰ ਉਹ ਟਰੱਕ ਚਾਰਜ ਕਰਨ ਤੇ ਲਾ ਕੇ ਦੂਜਾ ਟਰੱਕ ਚੱਕ ਲਿਆ, ਕਿਉਂਕਿ ਉਹਨਾਂ ਕੋਲ ਤਾਂ ਪੈਸੇ ਹੈਗੇ ਆ। ਪਰ ਮੈਜੋਰਟੀ 'ਚ ਅਸੀਂ ਸਮਾਲ ਫਲੀਟ ਵਾਲੇ ਆ ਜੀ। ਇਹ ਹੁਣ ਸਮਾਲ ਫਲੀਟ ਵਾਲਾ ਇੱਕ ਬੰਦਾ ਜਿਵੇਂ ਹੁਣ ਮੇਰੇ ਵਰਗਾ ਬੰਦਾ ਕਿੱਥੋਂ ਦੂਜਾ ਟਰੱਕ ਹੈ ਨਾ ਸੈਂਡੀਏਗੋ ਤੋਂ ਚੱਕ ਲਿਆਊ ਜਾਂ ਫਿਰ ਚਾਰਜਿੰਗ ਤੇ ਲਾਊ। ਜੇ ਚਾਰਜਿੰਗ ਇਹ ਫਾਸਟ ਵੀ ਕਰਦੇ ਆ ਪਰ ਚਾਰਜਿੰਗ ਸਟੇਸ਼ਨ ਤਾਂ ਬਾਈ ਜੀ ਬਣੇ ਨਹੀਂ। ਤੇ ਨਾਲੇ ਜਿਹੜਾ ਤੁਸੀਂ ਦੱਸਦੇ ਸੀਗੇ 27 ਤੋਂ ਨਿਊ ਇਹਨਾਂ ਨੇ ਮਿਸ਼ਨ ਕੱਢਿਆ ਵੀ ਟਰੱਕ ਜਿਨ੍ਹਾਂ ਦੀ ਐਵਰੇਜ 10 ਮੀਲ ਤੋਂ ਵੱਧ ਹੋਣੀ ਚਾਹੀਦੀ ਆ, ਇਹਨਾਂ ਨੇ ਬੇਸਿਕਲੀ ਬਾਈ ਜੀ ਗਲਾ ਹੀ ਘੁੱਟਣਾ ਇੰਜਣ ਦਾ ਦੁਬਾਰਾ, ਤੇ ਉਹਦੇ ਨਾਲ ਜਿਹੜੀਆਂ ਦੁਬਾਰਾ ਫੇਰ ਪ੍ਰੋਬਲਮ ਆਉਣੀਆਂ ਨੇ। ਕਿਉਂਕਿ ਮੈਂ ਬਾਈ ਜੀ ਬਹੁਤ ਵਧੀਆ ਚੰਗੇ ਭਲੇ ਮੁੰਡੇ ਰੋਂਦੇ ਦੇਖਿਆ ਟਰੱਕ ਸਟਾਪ ਤੇ ਆਪਦੇ ਅੱਖੀਂ, ਕੋਈ ਝੂਠ ਨਹੀਂ ਹੈਗਾ। ਸਾਨੂੰ ਮੇਰੇ ਗਾਹਾਂ ਦੀ ਗਾਹਾਂ ਰਿਸ਼ਤੇਦਾਰੀ ਜੋ ਮੁੰਡਾ ਸੀਗਾ ਉਹਨਾਂ ਦੇ ਪਿੰਡ ਦਾ ਮੁੰਡਾ ਸੀ, ਸਾਨੂੰ ਉਹ ਮਿਲਿਆ ਸੀਗਾ ਟਰੱਕ ਰੋਂਦਾ ਸੀ। 60,000 ਟਰੱਕ ਚੱਲਿਆ ਹੋਇਆ, ਕਹਿੰਦਾ ਮੇਰਾ ਜੀਅ ਕਰਦਾ ਮੈਨੂੰ ਅੱਗ ਲਾ ਦੇਵਾਂ ਟਰੱਕ ਨੂੰ। ਬ੍ਰੈਂਡ ਨਿਊ ਟਰੱਕ ਸੀ, 60,000 ਚੱਲਿਆ ਹੋਇਆ ਸੀ। ਇੰਨਾ ਮਿਸ਼ਨ ਨੇ ਜਦੋਂ ਇਹਨਾਂ ਨੇ ਚੇਂਜ ਕੀਤਾ ਲੋਕਾਂ ਨੂੰ ਤੰਗ ਕੀਤਾ ਵਾ। ਤੇ ਹੁਣ ਕੀ ਜਿਹੜੇ ਨਵੇਂ ਕਰ ਰਹੇ ਆ ਇਹਨਾਂ ਦੀ ਟੈਸਟਿੰਗ ਹੋਈ ਆ ਕਿ ਸਾਡੇ ਦੀ ਕਰਨੀ ਹੈ ਜੀ ਦੁਬਾਰਾ ਫੇਰ ਟੈਸਟਿੰਗ ਜੀ? ਜਿਹੜੀ ਆਪਣੀ ਸਨੀ ਜਿਹੜੀ ਐਮਿਸ਼ਨ ਦੀ ਗੱਲ ਹੈਗੀ ਆ ਉਹਦੇ ਖਿਲਾਫ ਤਾਂ ਜਿਹੜੇ ਇੰਜਣ ਮੈਨੂਫੈਕਚਰਰ ਆ ਉਹਨਾਂ ਨੇ ਵੀ ਉਹਦੇ ਖਿਲਾਫ ਆਵਾਜ਼ ਚੁੱਕੀ ਸੀਗੀ ਕਿ ਸਾਡੇ ਕੋਲ ਇਨਫ ਟਾਈਮ ਨਹੀਂ ਹੈਗਾ ਇੱਦਾਂ ਪ੍ਰੋਪਰਲੀ ਇੱਦਾਂ ਇੰਜਣ ਕਰਨ ਦਾ ਜਾਂ ਲਿਆਉਣ ਦਾ, ਵੀ ਸਾਨੂੰ ਜਿਹੜਾ ਟਾਈਮ ਆ ਉਹ ਵੱਧ ਦਿੱਤਾ ਜਾਵੇ। ਸੋ ਉਹਨਾਂ ਦਾ ਲਾਅਸੂਟ ਜਿਹੜਾ ਸੀਗਾ ਉਹ ਲਾਅਸੂਟ ਜ਼ਰੂਰ ਕੀਤਾ ਸੀ ਉਹਨਾਂ ਨੇ, ਪਰ ਲਾਅਸੂਟ ਬਾਅਦ 'ਚ ਉਹਨਾਂ ਨੇ ਡਰੋਪ ਕਰ ਦਿੱਤਾ ਕਿਉਂਕਿ
ਉਹਨਾਂ ਦੀ ਉਹ ਗੱਲ ਮੰਨੀ ਨਹੀਂ ਗਈ। ਸੋ ਸਿੰਪਲੀ ਕਹਿਣ ਦੀ ਗੱਲ ਉਹੀ ਆ ਕਿ ਉਹ ਉੱਥੇ ਹੀ ਗੱਲ ਆ ਜਾਂਦੀ ਆ ਕਿ ਮੈਨੂਫੈਕਚਰ ਜਿਹੜਾ ਉਹ ਵੀ ਇੱਕ ਬੰਨੇ ਜਿਹੜਾ ਆ ਤੰਗ ਆ ਕਿ ਮੈਨੂਫੈਕਚਰ ਕੋਲ ਡਾਟਾ ਹੈ ਨਹੀਂਗਾ, ਮੈਨੂਫੈਕਚਰ ਕੋਲ ਉਹ ਚੀਜ਼ਾਂ ਹੈ ਨਹੀਂ ਗੀਆਂ ਜਿਹਨੂੰ ਚੱਕ ਕੇ ਮੈਨੂਫੈਕਚਰ ਕਹਿੰਦਾ ਵੀ ਮੈਂ ਜੇ ਮੈਨੂਫੈਕਚਰ ਟਾਈਮ ਮੰਗ ਰਿਹਾ ਉਹਨੂੰ ਟਾਈਮ ਨਹੀਂ ਦੇ ਰਹੇ ਤੇ ਆਬਵੀਅਸਲੀ ਉਹ ਕਿਤੇ ਟੈਸਟ ਹੋਣਾ ਆ, ਉਹ ਪਬਲਿਕ ਤੇ ਟੈਸਟ ਹੋਣਾ ਹੈ। ਈਵਨ ਇਲੈਕਟ੍ਰਿਕ ਦਾ ਜਿਹੜਾ ਤੁਸੀਂ ਇਸ ਵੇਲੇ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਆ, ਟੈਸਲਾ ਵਾਲਿਆਂ ਨੇ 2 ਟਰੱਕ ਡਿਲੀਵਰ ਕੀਤੇ ਫ੍ਰੀਟੋਲੇ ਨੂੰ, ਉਹ 2 ਟਰੱਕ ਫ੍ਰੀਟੋਲੇ ਲਾਈਟ ਲੋਡ ਹੁੰਦਾ ਆ, ਉਹ ਉਧਰੋਂ ਚੱਕਦੇ ਆ ਮੋਡੈਸਟੋ ਤੋਂ ਚੱਕਦੇ ਆ ਤੇ ਸੈਂਡੀਏਗੋ ਤੋਂ ਚੱਕਦੇ ਤੇ ਮੋਡੈਸਟੋ। ਉਹ ਤਾਂ ਜਿੰਨੀ ਦੇਰ ਤੱਕ ਪਬਲਿਕ ਦੇ ਹੱਥ ਦੇ ਵਿੱਚ ਉਹ ਟਰੱਕ ਨਹੀਂ ਆਉਂਦਾ ਉਨੀ ਦੇਰ ਤੱਕ ਨਹੀਂ ਪਤਾ ਲੱਗਦਾ ਉਹਦੀ ਕੀ ਹਿਸਾਬ ਕਿਤਾਬ ਹੈ ਕੀ ਨਹੀਂ ਗਾ। ਪਰ ਡੈਫੀਨੇਟਲੀ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਦੇ ਨਾਲ ਮੈਂ ਕਹੂੰਗਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਆ, ਅਜੇ ਤੱਕ ਤਾਂ ਆਪਣੇ ਕੋਲ ਚਲੋ ਕੈਲੀਫੋਰਨੀਆ ਦੇ ਵਿੱਚ ਜੇ ਕਹਿ ਲਓ ਵੀ ਕਾਰਾਂ ਦਾ ਇਨਫਰਾਸਟ੍ਰਕਚਰ ਥੋੜਾ ਬਹੁਤ ਵਧੀਆ ਹੈਗਾ ਚਾਰਜਿੰਗ ਦਾ, ਬਾਹਰ ਤੁਸੀਂ ਚਲੇ ਜਾਓ ਤੁਹਾਨੂੰ ਕੋਈ ਇਨਫਰਾਸਟ੍ਰਕਚਰ ਹੈ ਹੀ ਨਹੀਂ ਕੁਝ ਵੀ, ਅਜੇ ਕਾਰਾਂ ਲਈ ਨਹੀਂ ਇਨਫਰਾਸਟ੍ਰਕਚਰ ਹੈਗਾ। ਤੇ ਉੱਤੋਂ ਜਿਹੜਾ ਇੱਕ ਟਰੱਕ ਹੈਗਾ ਆ ਉਹਦੀ ਚਾਰਜਿੰਗ ਜਿਹੜੀ ਆ 90 ਮਿੰਟ ਤੋਂ ਲੈ ਕੇ 1.5 ਘੰਟੇ ਤੋਂ ਲੈ ਕੇ ਪਲੱਸ ਦੀ ਚਾਰਜਿੰਗ ਹੈਗੀ ਆ। ਸੋ ਉਹ ਅਜੇ ਤੱਕ ਇਹ ਨਹੀਂ ਫੈਸਲਾ ਹੋ ਪਾ ਰਿਹਾ ਕਿ ਜਿਹੜੀ ਉਹ ਚਾਰਜਿੰਗ ਟਾਈਮ ਆ, ਉਹ ਚਾਰਜਿੰਗ ਟਾਈਮ ਪਹਿਲਾਂ ਤਾਂ ਇਨਫਰਾਸਟ੍ਰਕਚਰ ਹੀ ਹੈ ਨਹੀਂਗਾ, ਤੇ ਜੇ ਹੋਊਗਾ ਵੀ ਤੇ ਉਹ ਚਾਰਜਿੰਗ ਟਾਈਮ ਦੇ ਵਿੱਚ ਡਰਾਈਵਰ ਨੂੰ ਕੌਣ ਪੇ ਕਰ ਰਿਹਾ ਬੈਠਣ ਦੇ, ਜਾਂ ਉਹਦੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਉਹ ਜਿਹੜੀਆਂ ਕਿ ਉਹਨੂੰ ਉੱਥੇ ਦੇਣੀਆਂ ਪੈਣੀਆਂ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਅਜੇ ਵਰਕਆਊਟ ਹੋਣੀਆਂ। ਸੋ ਅਜੇ ਫਿਲਹਾਲ ਜਿਹੜਾ ਇਲੈਕਟ੍ਰਿਕ ਟਰੱਕ ਦਾ ਕੰਮ ਹੈਗਾ, ਮੇਰੇ ਖਿਆਲ ਦੇ ਵਿੱਚ ਇਲੈਕਟ੍ਰਿਕ ਟਰੱਕ ਜਿਹੜਾ ਇੰਨਾ ਸਕਸੈਸਫੁਲ ਨਹੀਂ ਹੋਣਾ ਹੈਗਾ ਲੌਂਗ ਹਾਲ ਦੇ ਵਿੱਚ। ਸ਼ਾਰਟ ਹਾਲ ਦੇ ਵਿੱਚ ਜਾਂ ਵੇਅਰ ਹਾਊਸ ਥੋੜਾ ਬਹੁਤ ਲਾਗੇ ਜਿਹੜਾ ਇਹ ਹੋ ਸਕਦਾ, ਪਰ ਜਿਹੜਾ ਲੌਂਗ ਹਾਲ ਹੈਗਾ ਉਹਦੇ ਵਿੱਚ ਇਲੈਕਟ੍ਰਿਕ ਟਰੱਕ ਦਾ ਕਾਮਯਾਬ ਹੋਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਿਲ ਲੱਗਦਾ ਹੈਗਾ। ਸੋ ਇਸ ਕਰਕੇ ਇਨਫਰਾਸਟ੍ਰਕਚਰ ਦੀ ਕਮੀ ਆ, ਟੈਸਟਿੰਗ ਜਿਹੜੀ ਆ ਉਹ ਡੈਫੀਨੇਟਲੀ ਜਿਹੜੇ ਡੀਜ਼ਲ ਟਰੱਕ ਹੈਗੇ ਆ ਉਹਨਾਂ ਦੀ ਟੈਸਟਿੰਗ ਦੇ ਬਾਰੇ ਚ ਮੈਂ ਕਹਿ ਨਹੀਂ ਸਕਦਾ ਕਿ ਚੱਲ ਰਹੀ ਕਿ ਨਹੀਂ ਚੱਲ ਰਹੀ, ਪਰ ਮੈਨੂਫੈਕਚਰਰ ਜਿਹੜੇ ਆ ਉਹ ਜ਼ੋਰ ਲਾ ਰਹੇ ਹੈਗੇ ਕਿ ਉਹਨਾਂ ਨੂੰ ਹੋਰ ਟਾਈਮ ਮਿਲ ਜਾਏ। ਜੀ ਥੈਂਕ ਯੂ ਸਨੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇਹ ਸਮਾਪਤ ਆ, ਤੇ ਇੱਕ ਚੀਜ਼ ਜਿਹੜੀ ਦੱਸਦੇ ਜਾਈਏ ਭਾਈ, ਸਿੱਖਣ ਵਾਲੀ ਗੱਲ ਆ, ਸਿੱਖ ਲਿਓ। ਯੂਨਾਈਟਿਡ ਫਾਰਮ ਵਰਕਰ ਜਿਹੜੇ ਇੱਥੋਂ 350 ਮੀਲ ਤੁਰ ਕੇ ਕੈਲੀਫੋਰਨੀਆ ਦੇ ਰਾਜਧਾਨੀ 'ਚ ਗਏ, ਉੱਥੇ ਉਹਨਾਂ ਨੇ ਆਪਣਾ ਬਿੱਲ ਪਾਸ ਕਰਾਇਆ। ਇਸ ਟਾਈਮ ਉਹ ਵਾਸ਼ਿੰਗਟਨ DC ਦੇ ਵਿੱਚ ਪਹੁੰਚ ਗਏ, ਉੱਥੇ ਉਹ ਆਪਣਾ ਧਰਨਾ ਲਾ ਕੇ ਬਹਿ ਗਏ ਨੇ। ਉਹ ਕਹਿੰਦੇ ਨੇ ਵੀ ਭਾਈ ਹੁਣ ਸਾਨੂੰ ਪਾਥਵੇ ਟੂ ਲੀਗਲਾਈਜੇਸ਼ਨ ਕਰੋ, ਸਾਨੂੰ ਪੱਕਿਆਂ ਕਰਨ ਦੀ ਜਿਹੜੀ ਉਹ ਗੱਲ ਕਰੋ। ਚਰਚਾ ਚੱਲ ਰਹੀ ਹੈ ਇਸ ਟਾਈਮ। ਭਾਈ ਸਿੱਖਣਾ ਹੋਵੇ ਤਾਂ ਬੰਦਾ ਕਿਤੋਂ ਵੀ ਜਿਹੜਾ ਉਹ ਸਿੱਖ ਸਕਦਾ ਆ। ਆਪਾਂ ਇੱਥੇ ਚਰਚਾ ਕਰਨ ਦੀ ਉਹ ਕਰਦੇ ਰਹਿੰਦੇ ਆ, ਪਰ ਉਹ ਕਰਕੇ ਦਿਖਾ ਰਹੇ ਆ। ਸਿੱਖ ਲਿਆ ਕਰੋ ਵੀ ਇਦਾਂ ਦੀ ਚੀਜ਼ ਥੋੜੀ ਪੋਜ਼ਿਟਿਵ ਤੁਹਾਨੂੰ ਜਿਹੜੀ ਉਹ ਲੱਗਦੀ ਆ। ਜੇ ਚਾਹੁੰਦੇ ਆ ਵੀ ਤੁਹਾਡੇ ਹੱਕ ਦੀਆਂ ਗੱਲਾਂ ਹੋਣ, ਉਹ ਕਰਨਾ ਪਵੇ, ਤੇ ਭਾਈ ਇਦਾਂ ਦੀਆਂ ਕੁਰਬਾਨੀਆਂ ਦੇ ਲਈ ਵੀ ਜਿਹੜਾ ਤੁਹਾਨੂੰ ਤਿਆਰ ਹੋਣਾ ਪੈਣਾ ਆ। ਸੋ ਉਹਨਾਂ ਨੇ ਇੱਕ ਮੋਰਚਾ ਤੇ ਇੱਥੇ ਫਤਿਹ ਕੀਤਾ ਸੀਗਾ ਕੈਲੀਫੋਰਨੀਆ 'ਚ। ਯੂ ਨੈਵਰ ਨੋ ਵੀ ਇਹ ਜਿਹੜੇ ਖੇਤਾਂ ਵਾਲੇ ਪੇਪਰਾਂ ਦੀ ਜਿਹੜੀ ਚਰਚਾ ਚੱਲਦੀ ਸੀ ਨਾ ਸ਼ੁਰੂ ਦੇ ਵਿੱਚ, ਹੁਣ ਉਸੇ ਚੀਜ਼ ਨੂੰ ਲੈ ਕੇ ਹੁਣ ਉੱਥੇ ਪਹੁੰਚ ਗਏ ਨੇ ਵਾਸ਼ਿੰਗਟਨ DC। ਯੂ ਨੈਵਰ ਨੋ ਆਉਣ ਵਾਲੇ ਸਮੇਂ 'ਚ ਉੱਥੇ ਕੀ ਹੋਊਗਾ। ਵੱਖ-ਵੱਖ ਸੈਨੇਟਰਸ, ਉੱਥੋਂ ਦੇ ਕਾਂਗਰਸਮੈਨ, ਕਾਂਗਰਸਵੂਮਨ, ਉਹਨਾਂ ਦੇ ਨਾਲ ਜਿਹੜੀਆਂ ਮੁਲਾਕਾਤਾਂ ਇਸ ਟਾਈਮ ਕਰਨੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਹੈਗੀਆਂ। ਜੀ ਸੋ ਬਿਲਕੁਲ। ਸੋ ਸਾਡਾ ਸਮਾਂ ਵੀ ਬਹੁਤ ਉੱਪਰ ਚਲੇ ਗਿਆ। ਇੱਕ ਵਾਰੀ ਫੇਰ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ ਆ, ਪਿਛਲੇ 10 ਸਾਲਾਂ ਤੋਂ ਇੱਕ ਹੀ ਗੱਲ ਰੋਜ਼ ਹਰ ਵੀਕ ਅਸੀਂ ਸੁਣਦੇ ਆਏ ਹਾਂ ਜੀ, ਬਾਥਰੂਮ ਨਹੀਂ ਹੁੰਦੇ ਯੂਜ਼ ਕਰਨ ਲਈ। ਹੁਣ ਤੁਹਾਡੇ ਕੋਲ ਮੌਕਾ ਆ। 2 ਕਾਂਗਰਸਮੈਨ, ਇੱਕ ਰਿਪਬਲਿਕਨ ਟੈਕਸਸ ਤੋਂ ਟਰੋਏ ਨੇਹਲਸ ਤੇ ਦੂਜਾ ਕ੍ਰਿਸੀ ਹੋਲਾਹਨ, ਇਹ ਡੈਮੋਕ੍ਰੇਟ ਆ ਪੈਂਸਿਲਵੇਨੀਆ ਤੋਂ, ਨਵਾਂ ਬਿੱਲ ਲੈ ਕੇ ਕਾਂਗਰਸ 'ਚ ਆਏ ਆ। ਉਹਨੇ ਪੇਸ਼ ਕੀਤਾ ਆ ਦ ਟਰੱਕਰ ਬਾਥਰੂਮ ਐਕਸੈਸ ਐਕਟ। ਸੋ ਇਹ ਪਾਸ ਤਦੇ ਹੀ ਹੋਣਾ ਹੈ ਜੇ ਮੈਜੋਰਟੀ 'ਚ ਕਾਂਗਰਸ ਪਾਸ ਕਰੂਗੀ। ਤੁਸੀਂ ਇਹ ਨਾ ਸੋਚੋ ਵੀ ਜਿਹੜੇ ਵੇਅਰ ਹਾਊਸ ਜਾਂ ਪੋਰਟਸ ਉਹਨਾਂ ਦੇ ਅਗੇਂਸਟ ਲਿਆਂਦਾ, ਉਹ ਆਪਣਾ ਪੱਖ ਨਹੀਂ ਪੇਸ਼ ਕਰੂਗੇ, ਉਹ ਲੌਬੀ ਨਹੀਂ ਕਰੂਗੇ, ਕਿਉਂਕਿ ਉਹ ਬੜੇ ਅਮੀਰ ਬੰਦੇ ਆ। ਸੋ ਆਪਣੇ ਕਾਂਗਰਸਮੈਨ ਨੂੰ ਆਪਣਾ ਜ਼ਿਪ ਕੋਡ ਐਡਰੈਸ ਪਾ ਕੇ ਤੁਸੀਂ ਬੜਾ ਈਜ਼ੀਲੀ ਲੱਭ ਸਕਦੇ ਆ, ਤੇ ਕਾਂਗਰਸਮੈਨ ਨੂੰ ਕਾਲ ਕਰੋ। ਨੋ ਮੈਟਰ ਤੁਸੀਂ ਸਿਟੀਜ਼ਨ ਆ, ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਕੁਛ ਨਹੀਂ, ਤੇ ਉਹਨਾਂ ਨੂੰ ਕਹੋ ਵੀ ਮੈਂ ਤੁਹਾਡਾ ਕਨਸਟੀਚੁਐਂਟ ਆ ਤੇ ਟਰੱਕਿੰਗ ਇੰਡਸਟਰੀ 'ਚ ਆ ਬਹੁਤ ਜ਼ਰੂਰੀ ਆ, ਇਸ ਬਿੱਲ ਦੀ ਸਪੋਰਟ ਕਰੋ। ਜੀ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ ਗੱਲਬਾਤਾਂ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਜੀ, ਆਪਾਂ ਮਿਲਨੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।